ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਐਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਸਾਨੂੰ ਲਿਖਤਾਂ ਵਸੂਲ ਹੁੰਦੀਆਂ ਨੇ, ਕਮੈਂਟਸ ਵਸੂਲ ਹੁੰਦੇ ਨੇ, ਔਰ ਆਪਾਂ ਜੇ ਤੁਹਾਨੂੰ ਕੋਈ ਸਵਾਲ ਜੇ ਤੁਸੀਂ ਪੁੱਛਣਾ ਹੈ ਉਸਦਾ ਜਵਾਬ ਚਾਹੀਦਾ ਹੈ ਤਾਂ ਤੁਸੀਂ ਸਾਨੂੰ ਕੋਈ ਈਮੇਲ ਵੀ ਲਿਖ ਸਕਦੇ ਹੋ। ਸੋ ਅਸੀਂ ਹੁਣ ਇਸ ਬਾਰੇ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸਾਡੇ ਕੋਲ ਲਿਖਤਾਂ ਵੀ ਨੇ ਔਰ ਤੁਹਾਡੇ ਕਮੈਂਟਸ ਵੀ ਨੇ ਔਰ ਤੁਹਾਡੇ ਸਵਾਲ ਵੀ ਨੇ। ਅਸੀਂ ਉਹਨਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇੱਕ ਵੱਖਰਾ ਸੈਗਮੈਂਟ ਸਿਰਫ ਤੁਹਾਡੇ ਕੁਐਸਚਨਸ ਨਾਲ ਰਿਲੇਟਡ ਸ਼ੁਰੂ ਕਰਨਾ ਚਾਹੁੰਦੇ ਹਾਂ, ਪਰ ਜਦੋਂ ਸਾਡੇ ਕੋਲ ਇਨਾਫ ਸਵਾਲ ਹੋਣਗੇ ਜਿਹੜੇ ਖਾਸ ਤੌਰ ਤੇ ਤੁਸੀਂ ਬੇਸ਼ੱਕ ਉਹ ਸਿਆਸਤ ਨਾਲ ਸੰਬੰਧਿਤ ਹੋਣ ਜਾਂ ਕਿਉਂਕਿ ਅਸੀਂ ਜਦੋਂ ਕਿ ਸਿੱਖੀ ਔਰ ਇਸਲਾਮ ਦੀ ਸਾਂਝ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਸਾਡੇ ਵੀਰ ਭੈਣਾਂ ਪੁੱਛਦੇ ਵੀ ਨੇ ਕੁਝ ਖਾਸ ਮੌਕਿਆਂ ਦੇ ਉੱਤੇ, ਪਰ ਅਸੀਂ ਇਹਨੂੰ ਇੱਕ ਐਜ਼ ਏ ਰੈਗੂਲਰ ਫੀਚਰ ਕਰਨਾ ਚਾਹੁੰਦੇ ਹਾਂ। ਸੋ ਅੱਜ ਮੈਂ ਦੋ ਜਿਹੜੇ ਸਵਾਲ ਸਾਡੇ ਤੋਂ ਪੁੱਛੇ ਗਏ ਨੇ, ਇੱਕ ਤਾਂ ਮੁਹੰਮਦ ਬਿਸ਼ਾਰਤ ਜੀ ਦਾ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ, ਕੈਨ ਯੂ ਪਲੀਜ਼ ਪੁੱਟ ਸਮ ਲਾਈਟ on what is happening in Indian Punjab, who is leading the agenda for Khalistan, who is leading campaign in Punjab, because all the awareness is in foreign countries regarding Khalistan, but nothing happening in Punjab or in India. Khalistan Zindabad. So ਸਭ ਤੋਂ ਪਹਿਲਾਂ ਤਾਂ ਮੁਹੰਮਦ ਬਿਸ਼ਾਰਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਦੇਖੋ, ਕਿਉਂਕਿ ਬਹੁਤ ਸਾਰੇ ਸਾਡੇ ਵੀਰ ਭੈਣਾਂ ਹੁਣ ਦੇ ਦੌਰ ਦੇ ਵਿੱਚ ਸਾਡੇ ਨਾਲ ਜੁੜੇ ਨੇ। ਸ਼ਾਇਦ ਜਿਵੇਂ ਮੈਂ ਅੱਗੇ ਕਿਹਾ ਕਿ ਵੀ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਲੰਬਾ ਵਕਤ ਲਗਭਗ ਇੱਕ ਦਹਾਈ 1984 ਤੋਂ 1994-95 ਤੱਕ ਚੱਲਿਆ। ਉਸ ਤੋਂ ਪਹਿਲਾਂ 1978 ਤੋਂ 1984 ਤੱਕ ਵੀ 6 ਸਾਲ ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਨੇ ਉਹ ਲੀਡਰਸ਼ਿਪ ਰੋਲ ਦੇ ਵਿੱਚ ਸਨ। ਪੰਜਾਬ ਦੇ ਵਿੱਚ ਪੈਰਲਲ ਇੱਕ ਪਾਸੇ ਜਿਹੜੇ ਕੋਈ ਵੀ ਜ਼ਿਆਦਤੀਆਂ ਕਰਨ ਵਾਲੇ ਸੀ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਮੁਹਿੰਮ, ਔਰ ਦੂਸਰੇ ਪਾਸੇ ਪੀਸਫੁਲ ਮੂਵਮੈਂਟ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਕਿ ਟਰੂ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ। ਪੰਜਾਬ 'ਚ ਦੋ ਮੂਵਮੈਂਟ ਸਾਈਮਲਟੇਨੀਅਸਲੀ ਜਿਹੜੀਆਂ ਨੇ ਬਿਫੋਰ 84 ਚੱਲੀਆਂ, ਜਿਸ ਪੀਸਫੁਲ ਮੂਵਮੈਂਟ 2 ਲੱਖ ਤੋਂ ਜ਼ਿਆਦਾ ਸਿੱਖ ਵਲੰਟੀਅਰਸ ਨੇ ਓਵਰ ਏ ਪੀਰੀਅਡ ਆਫ ਲਗਭਗ 1.5 ਸਾਲ, ਕਿਉਂਕਿ ਇਹਨੂੰ ਅਸੀਂ ਮੋਰਚਾ ਲਫ਼ਜ਼ ਐਜੀਟੇਸ਼ਨ ਇਸਤੇਮਾਲ ਹੁੰਦਾ, ਉਹ ਗ੍ਰਿਫਤਾਰੀਆਂ ਦਿੱਤੀਆਂ। ਲੇਕਿਨ ਇਹ ਜਦੋਂ ਐਨ ਪੀਕ ਦੇ ਉੱਤੇ ਸੀ ਧਰਮ ਯੁੱਧ ਮੋਰਚਾ ਜਾਂ ਪੀਸਫੁਲ ਮੂਵਮੈਂਟ, ਉਦੋਂ ਜੂਨ 84 ਦੇ ਪਹਿਲੇ ਹਫ਼ਤੇ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੋਇਆ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ, ਔਰ ਫੇਰ ਖੁੱਲ ਕੇ ਜਿਹੜੀ ਆਰਮਡ ਸਟਰਗਲ 1984 ਤੋਂ 1995 ਤੱਕ ਆਲਮੋਸਟ ਫੁੱਲ ਬੂਮ ਦੇ ਉੱਤੇ ਰਹੀ। ਹੁਣ ਕਿਉਂਕਿ ਜਦੋਂ ਉਹਨਾਂ ਨੇ ਬਿਟਵੀਨ ਇਵਨ 2 years 92 ਔਰ 94 ਦੇ ਵਿਚਕਾਰ 50,000 ਉਹਦੇ ਚੋਂ ਬਹੁਤ ਸਾਰੇ ਡਾਕੂਮੈਂਟਡ ਵੀ ਨੇ, ਜਿਵੇਂ ਡਿਸਅਪੀਅਰੈਂਸਿਸ ਦੇ ਉੱਤੇ ਜਾਂ ਕ੍ਰੀਮੇਸ਼ਨ ਗਰਾਊਂਡਸ ਦੇ ਵਿੱਚ ਕਿਵੇਂ ਮਾਸ ਕ੍ਰੀਮੇਸ਼ਨਸ ਕੀਤੀਆਂ, ਜਿਹਨੂੰ ਜਸਵੰਤ ਸਿੰਘ ਖਾਲੜਾ ਨੇ ਡਾਕੂਮੈਂਟ ਕੀਤਾ। ਹਾਲਾਂਕਿ ਬਾਅਦ ਚ ਉਹਨਾਂ ਨੂੰ ਵੀ ਅਨਆਇਡੈਂਟੀਫਾਈਡ ਬੋਡੀ ਬਣਾ ਦਿੱਤਾ ਗਿਆ ਔਰ ਉਹਨਾਂ ਨੂੰ ਮਾਰ ਕੇ ਉਹਨਾਂ ਦੀ ਜਿਹੜੀ ਡੈਡ ਬੋਡੀ ਉਹ ਦਰਿਆ 'ਚ ਸੁੱਟ ਦਿੱਤੀ ਗਈ। ਲੇਕਿਨ ਇਹ ਦੁਨੀਆ ਦੇ ਸਾਹਮਣੇ ਆਇਆ ਕਿ ਕਿਵੇਂ ਇੱਕ ਹੋਲ ਜਨਰੇਸ਼ਨ ਜਿਹੜੀ ਇਹਨਾਂ ਨੇ ਡਿਸਟਰੋਏ ਕਰ ਦਿੱਤੀ ਹੈ। ਔਰ ਉਸ ਤੋਂ ਬਾਅਦ ਅਸੀਂ ਦੂਸਰਾ ਪਾਰਟ ਦੇਖਦੇ ਕਿ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਡਰੱਗ ਜਿਹੜੀ ਹੈ ਉਹ ਬੜੇ ਵੱਡੇ ਪੈਮਾਨੇ ਤੇ ਸੁੱਟੀ, ਕਲਚਰਲ ਡੀਜਨਰੇਸ਼ਨ ਖੜੀ ਕੀਤੀ। ਸੋ ਅਗਲੇ 8-10 ਸਾਲ ਜਿਹੜੇ ਨੇ ਇਸ ਪਾਸੇ ਵੱਲ ਜਵਾਨੀ ਨੂੰ ਲਾ ਦਿੱਤਾ ਹੈ, ਔਰ ਜਿਹੜੀ ਬਾਕੀ ਉਸ ਦਾ ਨਤੀਜਾ ਸੀ ਕਿ ਵੱਡੀ ਗਿਣਤੀ 'ਚ ਫਿਰ ਪੇਰੈਂਟਸ ਜਿਹੜੇ ਨੇ ਫਿਕਰਮੰਦੀ 'ਚ ਉਹਨਾਂ ਨੇ ਆਪਣੇ ਯੰਗ ਮੁੰਡੇ ਕੁੜੀਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਕੈਨੇਡਾ ਔਰ ਆਸਟ੍ਰੇਲੀਆ 'ਚ ਬਹੁਤ ਵੱਡੀ ਗਿਣਤੀ 'ਚ ਮਾਈਗ੍ਰੇਸ਼ਨ ਉਸ ਤੋਂ ਬਾਅਦ ਹੋਈ। ਸੋ ਇਹ ਕਿਉਂਕਿ ਸਿਨੈਰੀਓ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਬਹੁਤ ਵਾਰ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਇੱਕਦਮ ਪੰਜਾਬ ਕਿਉਂ ਖਬਰਾਂ ਕਿਉਂ ਨਹੀਂ ਆ ਰਹੀਆਂ ਕਿ ਉੱਥੇ ਕੀ ਹੋ ਰਿਹਾ। ਔਰ ਇਹਨਾਂ ਫਿਰ ਸਾਰੇ ਸਾਲਾਂ 'ਚ ਜੇ ਮੈਂ ਪਿਛਲੇ ਈਵਨ 2020 ਤੋਂ ਪਿੱਛੇ 10 ਸਾਲ ਪਹਿਲਾਂ ਜਾ ਕੇ ਜਾਂ 8 ਸਾਲ ਪਹਿਲਾਂ ਜਾ ਕੇ 2012 ਤੋਂ ਹੀ ਗੱਲ ਕਰਾਂ, ਪੰਜਾਬ ਦੇ ਲੋਕਾਂ ਦੇ ਵਿੱਚ ਸਿੱਖ ਕੌਮ ਜਿੱਥੇ ਕਿ 12,000 ਤੋਂ ਜ਼ਿਆਦਾ ਪਿੰਡਾਂ 'ਚ ਵਸਦੀ ਹੈ, ਜਜ਼ਬਾ ਬਰਾਬਰ ਹੈ। ਲੇਕਿਨ
इस पीरियड च इस किस्म दा अनफॉर्चुनेट साडे कोल जिहड़ी मैं एडमिट भी करना चाहुंदा है कि उत्थे साडे वड्डे पैमाने ते एक लीडरशिप क्राइसिस जरूर मौजूद है। ये नहीं है कि ਜਿਹੜੇ कोई लीड कर भी रहे ने वो कोई ईमानदार ने, पर लोगों का ट्रस्ट नहीं है। और नतीजे के तौर ते ये बेशक थोड़े बहुत झलकारा जरूर आंदा है। 2012 च बलवंत सिंह राजोआणा जिन्हां नूं फांसी दित्ती गई, ਜਿਹੜਾ ਉਹਨਾਂ ਦਾ ਬਲੈਕ ਬਲੱਡ ਜਾਰੀ ਹੋਇਆ, ਪਰ ਲੱਖਾਂ ਲੋਕ ਬਾਹਰ ਆਏ, ਘਰਾਂ ਦੇ ਬਾਹਰ ਖਾਲਿਸਤਾਨੀ ਝੰਡੇ ਕੇਸਰੀ ਝੰਡੇ ਲਾ ਦਿੱਤੇ ਔਰ ਸਰਕਾਰ ਨੂੰ ਉਹ ਬਲੈਕ ਬਲੱਡ ਵਾਪਸ ਲੈਣੇ ਪਏ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ 2015 ਦੇ ਵਿੱਚ। ਇੱਕ ਵੱਡਾ ਜਿਹੜਾ ਹੈ ਉਹ ਇਕੱਠ ਸਰਬੱਤ ਖਾਲਸਾ ਸਿੱਖਾਂ ਦਾ ਆਪ ਮੁਹਾਰਾ 2-3 ਲੱਖ ਸਿੱਖ ਉਹਦੇ ਚ ਪਹੁੰਚ ਜਾਂਦਾ ਹੈ ਸਰਕਾਰ ਦੀਆਂ ਰੁਕਾਵਟਾਂ ਦੇ ਬਾਵਜੂਦ। ਫਿਰ 2018 ਦੇ ਵਿੱਚ ਜਿਹੜਾ ਇੱਕ ਬਰਗਾੜੀ ਮੋਰਚੇ ਦੇ ਥੱਲੇ ਗੱਲਬਾਤ ਸ਼ੁਰੂ ਹੁੰਦੀ ਹੈ। ਸੋ ਇਹ ਤਿੰਨ ਮੈਂ ਵਾਕਿਆ ਇਸ ਲਈ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਖੌਫ ਔਰ ਡਰ ਦੇ ਬਾਵਜੂਦ ਲੋਕ ਕਿਸੇ ਵੀ ਕਾਲ ਦੇ ਉੱਤੇ ਬਾਹਰ ਨਿਕਲਦੇ ਨੇ ਜਿਹਦੇ ਚ ਕੌਮੀ ਆਜ਼ਾਦੀ ਦਾ ਏਜੰਡਾ ਸਾਹਮਣੇ ਹੁੰਦਾ ਹੈ। ਲੇਕਿਨ ਉੱਥੇ ਸਾਡੇ ਕੋਲ ਅਜੇ ਵੀ ਇਸ ਕਿਸਮ ਦਾ ਨੈਟਵਰਕ ਨਹੀਂ ਹੈ। ਔਰ ਇਹੀ ਜਦੋਂ ਬਾਹਰ ਆਵਾਜ਼ ਸੁਣਦੀ ਹੈ ਉਹ ਇਸ ਲਈ ਹੈ ਕਿ 5 ਮਿਲੀਅਨ ਸਿੱਖ ਬਾਹਰ ਨੇ, ਉਹ ਇੰਡੀਪੈਂਡੈਂਟਲੀ ਆਪਣੀ ਗੱਲ ਵੀ ਕਰ ਸਕਦੇ ਨੇ, ਪੰਜਾਬ ਚੋਂ ਇਨਫਲੂਐਂਸ ਤਾਂ ਕਰਦੇ ਨੇ ਪੋਲਿਟਿਕਸ ਨੂੰ, ਲੇਕਿਨ ਉੱਥੇ ਦੇ ਲੋਕਾਂ ਦੇ ਵਿੱਚ ਜਿਹੜਾ ਮਾਹੌਲ ਇਸ ਪੀਰੀਅਡ 'ਚ ਬਣਿਆ ਹੋਇਆ ਉਹਦੇ 'ਚ ਇਹ ਨਹੀਂ ਹੈ ਕਿ ਬਈ ਉਹ ਜੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਹੁੰਦਾ 5 ਅਗਸਤ ਤੋਂ ਬਾਅਦ, ਉਹੀ ਪੰਜਾਬ ਦੇ ਲੋਕ ਨੇ ਭਾਰਤ ਭਰ 'ਚ ਕਸ਼ਮੀਰੀਆਂ ਨੂੰ ਪਨਾਹ ਵੀ ਦਿੰਦੇ ਨੇ, ਗੁਰਦੁਆਰਿਆਂ 'ਚ ਵੀ ਰੱਖਦੇ ਨੇ, ਆਪਣੇ ਤੌਰ ਦੇ ਉੱਤੇ ਜਿਹੜਾ ਕਿਰਾਏ ਖਰਚ ਕੇ ਜਹਾਜ਼ ਦੇ ਉਹਨਾਂ ਨੂੰ ਘਰੋਂ ਘਰੀ ਬੱਚਿਆਂ ਨੂੰ ਪਹੁੰਚਾਉਂਦੇ ਨੇ। ਇਵੇਂ ਹੀ ਜਦੋਂ ਮੁਸਲਮਾਨਾਂ ਦੇ ਖਿਲਾਫ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਦੂਸਰੇ ਜਿਹੜੇ ਕਾਨੂੰਨ ਨੇ, ਉਦੋਂ ਵੀ ਈਵਨ ਪੰਜਾਬ ਤੋਂ ਜਾ ਕੇ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਹਾਜ਼ਰ ਹੁੰਦੇ ਨੇ, ਰੈਗੂਲਰ ਲੰਗਰ ਉੱਥੇ ਸ਼ੁਰੂ ਹੁੰਦਾ ਹੈ। ਪੰਜਾਬ ਦੇ ਵਿੱਚ ਵੀ ਉਹਨਾਂ ਦੀ ਆਵਾਜ਼ ਜਿਹੜੀ ਹੈ ਮੁਸਲਮਾਨਾਂ ਦੇ ਨਾਲ ਕਸ਼ਮੀਰੀਆਂ ਦੇ ਨਾਲ ਹੁੰਦੀ ਹੈ। ਸੋ ਮੈਂ ਇਹ ਐਡਮਿਟ ਕਰਾਂਗਾ ਕਿ ਵੀ ਇਸ ਵੇਲੇ ਵਿਜ਼ੀਬਲ ਕੋਈ ਮੂਵਮੈਂਟ ਉੱਥੇ ਐਕਸਕਲੂਸਿਵਲੀ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਹੈ ਜਿਹਨੂੰ ਕਿ ਤੁਸੀਂ ਕਹਿ ਸਕੋਗੇ, ਕਿਉਂਕਿ ਇੱਕ ਕ੍ਰੈਡੀਬਲ ਲੀਡਰਸ਼ਿਪ, ਦੂਸਰਾ ਇੱਕ ਤੋਂ ਬਾਅਦ ਇੱਕ ਕ੍ਰਾਈਸਿਸ ਦੇ ਵਿੱਚ ਉਹਨਾਂ ਲੋਕਾਂ ਨੂੰ ਸੁੱਟਿਆ ਜਾਂਦਾ ਹੈ, ਆਰਟੀਫਿਸ਼ੀਅਲ ਫਲੱਡ ਲਿਆਂਦੇ ਗਏ। ਹੁਣ ਜਿਵੇਂ ਤਬਲੀਗੀ ਜਮਾਤ ਨੂੰ ਆਧਾਰ ਬਣਾ ਕੇ ਸਾਰੇ ਭਾਰਤ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ, ਇਵੇਂ ਹੀ ਤਖਤ ਹਜ਼ੂਰ ਸਾਹਿਬ ਤੋਂ ਜਿਹੜੇ ਪਿਲਗ੍ਰਿਮ ਆਏ ਉਹਨਾਂ ਨੂੰ ਆਧਾਰ ਬਣਾ ਕੇ ਬਦਨਾਮ ਕੀਤਾ ਗਿਆ। ਪਰ ਅੰਡਰ ਕਰੰਟ ਮੌਜੂਦ ਹੈ ਔਰ ਇਹ ਕਿਸੇ ਵੇਲੇ ਵੀ ਇੱਕ ਲਾਵਾ ਜਿਹੜਾ ਜਿਵੇਂ ਲਾਵਾ ਬਾਹਰ ਨਿਕਲ ਕੇ ਔਰ ਉਹਨੂੰ ਪੂਰਾ ਵੋਲਕੈਨੋ ਬਣ ਜਾਂਦਾ ਹੈ, ਜਿਹੜਾ ਉਸ ਨੂੰ ਉਹ ਲਾਵਾ ਫੁੱਟ ਸਕਦਾ ਹੈ ਕਿਸੇ ਵੇਲੇ ਵੀ। ਇਹ ਮੈਂ ਇਹਦੇ ਨਾਲ ਮੈਂ ਇਹ ਕਨਕਲੂਡ ਕਰਦਾ ਇਸ ਪਾਰਟ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰੇ ਕੋਲ ਵੀ ਕੁਝ ਕੰਮ ਹਾਂ, ਤੁਸੀਂ ਕਰਨ ਤੋਂ ਪਹਿਲਾਂ ਇੱਕ ਜਿਹੜਾ ਸਾਨੂੰ ਮੀਰ ਸਾਹਿਬ ਦੀ ਲਿਖਤ ਕੈਨੇਡਾ ਤੋਂ ਆਈ ਸੀ, ਉਹਦੇ ਚ ਉਹਨਾਂ ਨੇ ਇਹ ਪੁੱਛਿਆ ਕਿ ਵੀ ਤੁਸੀਂ ਕਈ ਵਾਰ ਲਫ਼ਜ਼ ਬਾਣੀ ਕਹਿੰਦੇ ਹੋ ਕਿ ਬਾਣੀ 'ਚ ਫਰਮਾਨ ਹੈ, ਔਰ ਕਈ ਵਾਰ ਤੁਸੀਂ ਗੁਰਬਾਣੀ 'ਚ ਕਹਿੰਦੇ ਹੋ ਵੀ ਇਹਨਾਂ 'ਚ ਕੀ ਫਰਕ ਹੈ। ਦੇਖੋ, ਬਾਣੀ ਲਫ਼ਜ਼ ਅਸੀਂ ਬੱਬੇ ਨਾਲ ਕਹਿੰਦੇ ਹਾਂ, ਇਹਦਾ ਸੰਸਕ੍ਰਿਤ ਚੋਂ ਔਰੀਜਨ ਬੋਲਣ ਨੂੰ ਵਾਣੀ ਕਹਿੰਦੇ ਨੇ, ਵੱਵੇ ਦੇ ਨਾਲ ਹੁੰਦਾ। ਇਸ ਲਈ ਜਿਹੜਾ ਜਦੋਂ ਉਹਨਾਂ ਨੇ ਆਪਣਾ ਰੇਡੀਓ ਵੇਵਸ ਵਾਲਾ ਸ਼ੁਰੂ ਕੀਤਾ ਤਾਂ ਉਹਦਾ ਨਾਂ ਇੰਡੀਆ ਵਾਲਿਆਂ ਨੇ ਆਕਾਸ਼ ਬਾਣੀ ਉਸ ਦਾ ਨਾਂ ਰੱਖਿਆ। ਬਾਣੀ ਆਮ ਹਾਲਤ 'ਚ ਕਿਤੇ ਵੀ ਜਿਹੜਾ ਕੋਈ ਬੋਲਦਾ ਉਹਨੂੰ ਤੁਸੀਂ ਬਾਣੀ ਕਹਿ ਸਕਦੇ ਹੋ ਜਾਂ ਬਾਣੀ ਕਹਿੰਦੇ ਰਹੇ ਨੇ, ਲੇਕਿਨ ਜਦੋਂ ਇਹੀ ਬਾਣੀ ਦਾ ਮਤਲਬ ਬੋਲਣਾ ਹੀ ਹੈ, ਬੋਲ ਹੈ ਜਾਂ ਲਫ਼ਜ਼ ਨੇ ਜਿਹੜਾ ਕੋਈ ਆਪਣੇ ਮੂੰਹ ਬੋਲ ਕੇ ਕਹਿੰਦਾ ਉਹਨੂੰ ਬਾਣੀ ਕਿਹਾ ਜਾਂਦਾ ਹੈ। ਲੇਕਿਨ ਜਦੋਂ ਅਸੀਂ ਗੁਰੂ ਸਾਹਿਬ ਦੇ ਹਵਾਲੇ ਦੇ ਨਾਲ ਗੱਲ ਕਰਦੇ ਹਾਂ ਤੇ ਇਹਦੇ ਲਈ ਮੁਕੰਮਲ ਸ਼ਬਦ ਤਾਂ ਗੁਰਬਾਣੀ ਹੈ, ਕਿਉਂਕਿ ਗੁਰੂ ਦੀ ਬਾਣੀ ਫਿਰ ਬੋਲਣਾ ਕਿ ਬੋਲ ਕਿਸੇ ਦੇ ਵੀ ਹੋ ਸਕਦੇ ਨੇ, ਪਰ ਜਿਹੜਾ ਇਹ ਗੁਰਬਾਣੀ ਹੈ ਜਿਵੇਂ ਅਸੀਂ ਕਹਿੰਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਬਾਣੀ ਔਰ ਗੁਰਬਾਣੀ ਦੋਨੋਂ ਲਫ਼ਜ਼ ਇੱਕੋ ਅਰਥ ਦੇ ਵਿੱਚ ਵੀ ਇਸਤੇਮਾਲ ਹੁੰਦੇ ਨੇ। ਜਿਵੇਂ ਮੈਂ ਇੱਕ ਬਰੀਫ ਕਪਲੇਟ ਕਵਾਂਗਾ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਹੁਣ ਇਹ ਹੈ ਕਿ ਵੀ ਜਿਹੜੀ ਗੁਰੂ ਦੀ ਹੋਂਦ ਹੈ, ਕਿਉਂਕਿ ਅਸੀਂ ਕੋਈ ਬੁੱਤ ਪ੍ਰਸਤੀ
ਜਾਂ ਕਿਸੇ ਇਨਸਾਨ ਦੀ ਜਿਹੜਾ ਹੈ ਉਸ ਦੇ ਵਿੱਚ, ਜਿਵੇਂ ਅੱਜ ਬਹੁਤ ਸਾਰੇ ਜਾਲੀ ਜਿਹੜੇ ਨੇ ਦੇਹਧਾਰੀ ਗੁਰੂ ਬਣੇ, ਉਹਦੇ 'ਚ ਯਕੀਨ ਨਹੀਂ ਰੱਖਦੇ। ਅਲਟੀਮੇਟਲੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਅਸੀਂ ਇਟਰਨਲ ਗੁਰੂ ਮੰਨਦੇ ਹਾਂ, ਉਸ ਦੇ ਅੱਗੇ ਸਿਰ ਝੁਕਾਉਂਦੇ ਹਾਂ, ਤੇ ਉਹ ਇਸ ਲਈ ਕਿ ਉਹ ਕਲਾਮ ਹੈ, ਬਾਣੀ ਹੈ, ਗੁਰਬਾਣੀ ਹੈ, ਜਿਹਨੂੰ ਅਸੀਂ ਰੱਬ ਦਾ ਕਲਾਮ ਕਹਿੰਦੇ ਹਾਂ, ਕਿਉਂਕਿ ਗੁਰੂ ਸਾਹਿਬਾਨ ਜਿਹੜੇ ਨੇ ਉਹ ਇੱਕ ਵਹੀਕਲ ਨੇ ਜਿਨ੍ਹਾਂ ਦੇ ਰਾਹੀਂ ਇਹ ਬਾਣੀ, ਇਹ ਜਿਹੜੀ ਹੈ ਧੁਰ ਕੀ ਬਾਣੀ ਵੀ ਕਿਹਾ ਜਾਂਦਾ ਹੈ ਕਿ ਧੁਰੋਂ ਦਰਗਾਹੋਂ ਆਈ, ਰੱਬ ਦੀ ਦਰਗਾਹ ਚੋਂ ਆਈ। ਸੋ ਇਹ ਦੋਨੋਂ ਹੀ ਸਮਰਥਕ ਨੇ ਕਿ ਬਾਣੀ ਹੀ ਗੁਰੂ ਹੈ ਸਾਡੇ ਲਈ। ਔਰ ਕਿਉਂਕਿ ਬਾਣੀ ਦੇ ਵਿੱਚ, ਗੁਰੂ ਦੇ ਇਹਨਾਂ ਫਰਮਾਨਾਂ ਦੇ ਵਿੱਚ, ਗੁਰੂ ਦੇ ਕਲਾਮ ਦੇ ਵਿੱਚ ਸਾਰਾ ਅੰਮ੍ਰਿਤ ਭਰਿਆ ਹੋਇਆ। ਮਤਲਬ ਇਹ ਹੈ ਕਿ ਅਸੀਂ ਮੁਰਦਾ ਰੂਹਾਂ ਨੂੰ ਜੇ ਕੋਈ ਜ਼ਿੰਦਗੀ ਕਿਤੇ ਮਿਲਦੀ ਹੈ ਤੇ ਉਹ ਇਸ ਬਾਣੀ ਚੋਂ ਮਿਲਦੀ ਹੈ। ਔਰ ਸਿੱਖ ਨੂੰ ਇਹ ਹਦਾਇਤ ਹੈ ਕਿ ਭਾਈ ਗੁਰੂ ਨੇ ਬਾਣੀ ਕਹੀ ਹੈ, ਰੱਬ ਦੀ ਦਰਗਾਹ ਚੋਂ ਇਹ ਤੁਰਕੀ ਬਾਣੀ ਹੈ, ਗੁਰਬਾਣੀ ਕਹੇ ਸੇਵਕ ਜਨ ਮਾਨੈ। ਤੇ ਸਾਡੇ ਲਈ, ਅਸੀਂ ਜਿਹੜੇ ਉਹਨਾਂ ਦੇ ਰੱਬ ਦੇ ਸੇਵਕ ਹੈ, ਸਾਡੇ ਤੇ ਲਾਜ਼ਮ ਹੋਣਾ ਚਾਹੀਦਾ ਹੈ। ਔਰ ਲਾਜ਼ਮ ਹੈ ਕਿ ਅਸੀਂ ਇਸ ਨੂੰ ਮੰਨੀਏ, ਗੁਰੂ ਦੀ ਬਾਣੀ ਦੇ ਉੱਤੇ, ਗੁਰੂ ਦੇ ਉਪਦੇਸ਼ ਦੇ ਉੱਤੇ, ਉਹਨਾਂ ਦੀਆਂ ਲਰਨਿੰਗਸ ਦੇ ਉੱਤੇ, ਉਹਨਾਂ ਦੀਆਂ ਟੀਚਿੰਗਸ ਦੇ ਉੱਤੇ ਅਮਲ ਕਰੀਏ। ਪ੍ਰਤੱਖ ਗੁਰੂ ਨਿਸਤਾਰੇ, ਤੇ ਪ੍ਰਤੱਖ ਤੌਰ ਦੇ ਉੱਤੇ ਸਾਡੇ ਸਾਰੇ ਸ਼ੰਕੇ ਵੀ, ਸਾਡੇ ਸਵਾਲ ਵੀ, ਔਰ ਸਾਡੇ ਮਨ ਦਾ ਹਨੇਰਾ ਵੀ ਇਸ ਚੋਂ ਦੂਰ ਹੁੰਦਾ ਹੈ। ਸੋ ਇਹ ਦੋਨੋਂ ਹੀ ਲਫ਼ਜ਼ ਜਿਹੜੇ ਬਾਣੀ ਦਾ, ਅਸੀਂ ਜਦੋਂ ਕਹਿੰਦੇ ਹਾਂ ਜੀ ਇਹ ਗੁਰੂ ਦੀ ਬਾਣੀ ਹੈ ਜਾਂ ਗੁਰਬਾਣੀ ਹੈ ਜਾਂ ਬਾਣੀ ਹੈ, ਔਰ ਮੈਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਲਈ ਇਹਨੂੰ ਸਖੈਣ ਕਰਨ ਦੇ ਲਈ ਕਲਾਮ ਲਫ਼ਜ਼ ਵੀ ਇਸਤੇਮਾਲ ਕਰਦੇ ਹਾਂ, ਕਿਉਂਕਿ ਇਹ ਵੀ ਜਦੋਂ ਖਾਸ ਤੌਰ ਤੇ ਸੂਫੀਆਨਾ ਅੰਦਾਜ਼ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਤੇ ਸੂਫੀਆਂ ਦੇ ਕਲਾਮ ਦੀ ਗੱਲ ਹੁੰਦੀ ਹੈ, ਉਹਨਾਂ ਦੀਆਂ ਸੇਇੰਗਸ, ਉਹਨਾਂ ਦੀਆਂ ਕੋਟਸ, ਉਹਨਾਂ ਦੀਆਂ ਕੰਪੋਜੀਸ਼ਨ। ਸੋ ਮੈਂ ਕਈ ਵਾਰੀ ਉਹ ਸਖੈਣ ਕਰਨ ਦੇ ਲਈ ਕਲਾਮ ਲਫ਼ਜ਼ ਕਹਿੰਦਾ, ਪਰ ਬਾਣੀ ਜਾਂ ਗੁਰਬਾਣੀ ਇਹ ਸਿੱਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਇੱਕੋ ਅਰਥਾਂ ਦੇ ਵਿੱਚ ਇਸਤੇਮਾਲ ਹੁੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰੇ ਕੋਲ ਵੀ ਕਮੈਂਟਸ ਨੇ ਜੋ ਆਪਾਂ ਸੈਟਰਡੇ ਵਾਲਾ ਪ੍ਰੋਗਰਾਮ ਕੀਤਾ ਸੀ, ਉਸ ਦੇ ਥੱਲੇ YouTube ਤੇ ਜੋ ਸਾਡੇ ਕੋਲ ਕਮੈਂਟਸ ਨੇ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਤੁਹਾਡੇ ਨਾਲ। ਸੋ ਅਹਿਮਦ ਹਮਜ਼ਾ ਜੀ ਲਿਖਦੇ ਨੇ ਕਿ ਸਲਾਮ ਟੂ VAG4 ਫਰੈਂਡਸ। ਫਿਰ ਉਹਨਾਂ ਦਾ ਮੈਸੇਜ ਹੈ ਸਲਾਮ ਟੂ ਆਲ ਪਾਕਿਸਤਾਨੀ ਐਂਡ ਸਿੱਖ ਫਰੈਂਡਸ। ਫਿਰ ਜ਼ਹੂਰ ਇਲਾਹੀ ਲਿਖਦੇ ਨੇ ਜੀਓ ਟੀ VAG4 ਐਂਡ ਡਾਕਟਰ ਸਾਹਿਬ। ਫਿਰ ਸਿੰਧ ਧਾੜੀ ਜੀ ਲਿਖਦੇ ਨੇ ਆਈ ਲਵ ਯੂ ਸਿਸਟਰ ਨਿਗਮ ਐਂਡ ਡਾਕਟਰ ਅਮਰਜੀਤ ਜ਼ਿੰਦਾਬਾਦ, ਖੁਸ਼ ਰਹੋ। ਐਂਡ ਮਨਿੰਦਰ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਤੇ ਸੱਚ ਦੀ ਸਾਰੀ ਦੁਨੀਆ ਦੁਸ਼ਮਣ ਲੱਗ ਰਹੀ ਹੈ, ਵਾਹਿਗੁਰੂ ਸਾਹਿਬ ਜੀ ਪੰਥ ਨੂੰ ਚੜ੍ਹਦੀ ਕਲਾ ਚ ਰੱਖਣ। ਔਰ ਫਿਰ ਉਹਨਾਂ ਦਾ ਮੈਸੇਜ ਹੈ ਕਿ ਸਿੰਘ ਜੀ, ਕਰੋਨਾ ਨੂੰ ਖਤਮ ਕਰਨਾ ਸੰਸਾਰ ਵਿੱਚ ਯੁੱਧ ਵਰਗੇ ਹਾਲਾਤ, ਹੜਫੜਾ ਦਫੜੀ ਦੁਨੀਆ ਦੀ ਆਰਥਿਕਤਾ ਨੂੰ ਕੰਟਰੋਲ ਕਰਨਾ ਕੋਈ ਸੌਖੀ ਗੱਲ ਨਹੀਂ। ਦੇਖੋ, ਇਸ ਵੇਲੇ ਜਿਵੇਂ ਅਸੀਂ ਗੱਲ ਵੀ ਕੀਤੀ ਸੀ, ਇੱਕ ਨਵੀਂ ਲਾਈਨ ਦੇ ਉੱਤੇ ਇਹ ਰੀਬਲੌਕਿੰਗ ਦੁਨੀਆ ਦੇ ਵਿੱਚ ਚੱਲ ਰਹੀ ਹੈ। ਔਰ ਅਨਫੋਰਚੂਨੇਟਲੀ ਚਾਈਨਾ ਔਰ ਅਮਰੀਕਾ ਕਾਫੀ ਕਲੈਸ਼ ਦੇ ਰਸਤੇ ਤੇ ਨੇ, ਭਾਵੇਂ ਅਜੇ ਕੋਈ ਮਿਲਟਰੀ ਵਾਲੀ ਲਾਈਨ ਤੱਕ ਕਲੈਸ਼ ਦੀ ਨਹੀਂ ਹੈ। ਹਾਲਾਂਕਿ ਇਹਨਾਂ ਨੇ ਆਪਣਾ ਜਿਹੜਾ ਵੱਡਾ ਜੰਗੀ ਬੇੜਾ ਹੈ ਉਹ ਵੀ ਮੂਵ ਕਰਨ ਦੀ ਲਾਈਨ ਹੈ। ਚਾਈਨਾ ਦੇ ਵਿੱਚ ਸਾਊਥ ਚਾਈਨਾ ਸੀ ਦੇ ਨੇੜੇ ਤੇੜੇ ਜਿੱਥੇ ਇਹਨਾਂ ਦੇ ਕੰਟਰੋਲ ਵਾਲੇ ਕੁਝ ਆਈਲੈਂਡ ਨੇ, ਜਾਪਾਨ ਹਾਲਾਂ ਇਸ ਤੋਂ ਪਰੇਸ਼ਾਨ ਹੈ ਕਿ ਅਮਰੀਕਾ ਕਿੱਧਰ ਨੂੰ ਜਾ ਰਿਹਾ। ਲੇਕਿਨ ਕੁੱਲ ਮਿਲਾ ਕੇ ਜਿਵੇਂ ਬਾਰ-ਬਾਰ ਚਾਈਨਾ ਨੂੰ ਦੋਸ਼ੀ ਦੱਸਿਆ ਜਾ ਰਿਹਾ ਕਰੋਨਾ ਵਾਇਰਸ ਲਈ, ਔਰ ਕੰਪਨਸੇਸ਼ਨ ਦੀ ਮੰਗ ਵੀ ਕੀਤੀ ਜਾ ਰਹੀ ਹੈ, ਕਾਰਵਾਈ ਦੀ ਵੀ। ਔਰ ਅੱਜ ਇਹ ਵੀ ਫੋਰਬਸ ਮੈਗਜ਼ੀਨ ਦੇ ਵਿੱਚ ਸੀ ਕਿ ਚਾਈਨੀਜ਼ ਸਟੂਡੈਂਟਸ ਦੇ ਉੱਤੇ ਪਾਬੰਦੀ ਲੱਗ ਸਕਦੀ ਹੈ ਜਿਹੜੇ ਇੱਥੇ ਆ ਕੇ ਸਾਇੰਸ ਟੈਕਨੋਲੋਜੀ ਦੇ ਵਿੱਚ ਪੜ੍ਹਾਈ ਕਰਦੇ ਨੇ। ਔਰ ਜਿਹੜਾ ਇਹਨਾਂ ਦਾ ਦੂਸਰੇ ਪ੍ਰੋਗਰਾਮ ਨੇ, ਕਿਉਂਕਿ ਸਭ ਤੋਂ ਜ਼ਿਆਦਾ ਚਾਈਨੀਜ਼ ਸਟੂਡੈਂਟ ਆਉਂਦੇ ਨੇ। ਸੋ ਇਹ ਕਾਫੀ ਕਨਫਲਿਕਟ ਦੀ ਲਾਈਨ ਵੱਲ ਅਮਰੀਕਾ ਔਰ ਚਾਈਨਾ, ਔਰ ਫਿਰ ਜ਼ਾਹਰ ਹੈ ਕਿ ਇਹਨਾਂ ਦੋਨਾਂ ਮੁਲਕਾਂ ਦੇ ਵੀ ਆਪਣੇ ਆਪਣੇ ਬਲਾਕ ਬਣਨਗੇ। ਇਹ ਇੱਕ ਮੰਦਭਾਗਾ ਜਿਹੜਾ ਸਾਰਾ ਦੌਰ ਸ਼ੁਰੂ ਹੋਣ ਜਾ ਰਿਹਾ। ਫਿਰ ਉਹਨਾਂ ਨੇ ਮੈਸੇਜ ਕਹਿੰਦੇ ਨੇ ਕਿ ਜਾਪਾਨ ਕੁਝ ਦਿਨ ਪਹਿਲਾਂ ਕਹਿ ਰਿਹਾ ਸੀ ਇਲਾਜ ਲੱਭ ਲਿਆ, ਹੁਣ ਕੀ ਹਾਲ ਹੈ? ਦੇਖੋ, ਇੰਡੀਆ ਦੇ ਤਾਂ ਕਈ ਵੈਦਾਂ, ਹਕੀਮਾਂ, ਉਹਨਾਂ ਦੇ ਭੂਤ ਕੱਢਣ ਵਾਲਿਆਂ, ਦੂਜਿਆਂ ਨੇ, ਕਈਆਂ ਨੇ ਇਲਾਜ ਲੱਭਿਆ। ਕੋਈ ਅਦਰਕ ਖਾ ਕੇ ਇਲਾਜ ਲੱਭ ਰਿਹਾ, ਕੋਈ ਹਲਦੀ ਖਾ ਕੇ ਲੱਭ ਰਿਹਾ।
ਜੀ ਇਹ ਸਾਰਿਆਂ ਦੇ ਦਾਅਵੇ ਇੱਧਰ ਉੱਧਰ ਨੇ। ਹਾਲਾਂ ਅਮਰੀਕਾ ਦੀ ਜਿਹੜੀ ਮੈਡੀਸਨ ਦਾ ਜ਼ਿਕਰ ਅਸੀਂ ਕੀਤਾ ਸੀ, ਉਸ ਦੇ ਸਕਸੈਸਫੁਲ ਟ੍ਰਾਇਲ ਤੋਂ ਬਾਅਦ ਅਮਰੀਕਾ 'ਚ ਉਹਨੂੰ ਅਪਲਾਈ ਕਰਨਾ ਸ਼ੁਰੂ ਕੀਤਾ। ਹੁਣ ਕੁਝ ਦੇਸ਼ ਵੀ ਉਹਨੂੰ ਮੰਗ ਰਹੇ ਨੇ, ਪਰ ਮੈਨੂੰ ਲੱਗਦਾ ਕਿ ਵੀ ਇਹ ਠੀਕ ਹੈ। ਐਕਿਊਟ ਫੇਜ਼ ਬਿਮਾਰੀ ਦਾ ਉਹਦੇ ਵਿੱਚ ਜਿਵੇਂ ਜਿਹੜੀ ਡਰੱਗ ਇਹਨਾਂ ਨੇ ਟੈਸਟ ਕੀਤੀ ਹੈ ਕਿ ਵੀ ਜੇ ਬਿਮਾਰੀ ਦਾ ਫੇਜ਼ 14 ਦਿਨ ਦਾ ਜਾਂ 15 ਦਿਨ ਦਾ ਸੀ ਤਾਂ 10 ਜਾਂ 11 ਦਾ ਰਹਿ ਜਾਏਗਾ, ਪਰ ਇਹਦੀ ਜਿਹੜੀ ਇਫੈਕਟਿਵ ਟ੍ਰੀਟਮੈਂਟ ਤਾਂ ਇਹਦੀ ਵੈਕਸੀਨੇਸ਼ਨ ਦੇ ਨਾਲ ਹੀ ਹੋਏਗੀ। ਇਹਦੇ ਬਾਰੇ ਜਿਹੜਾ ਉਹ ਮੈਨੂੰ ਤਾਂ ਬਿਲਕੁਲ ਕਲੀਅਰ ਲੱਗਦਾ ਹੈ। ਬਾਕੀ ਕੁਦਰਤ ਦੀ ਖੇਡ ਹੈ, ਕੋਈ ਮੌਸਮ ਸਮਰ ਆਉਣ ਨਾਲ ਕੋਈ ਫਰਕ ਪਏ, ਕੋਈ ਉਹਦੀ ਹੋਰ ਕਿਸੇ ਪਾਸੇ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਪਹਿਲਾਂ ਹੀ ਉਹ ਵਾਇਰਸ ਹੈ ਔਰ ਵਾਇਰਸ ਵੀ ਇਸ ਕਿਸਮ ਦੀ ਜਿਹਦਾ ਅਜੇ ਜਿਹਦੇ ਬਾਰੇ ਕੋਈ ਬਹੁਤਾ ਨਹੀਂ ਪਤਾ ਹੈ। ਸੋ ਕੋਈ ਦਵਾਈ ਕੱਢਣ ਵਾਲਾ ਕੰਮ ਤਾਂ ਨਹੀਂ ਹੈ। ਇਹ ਹੈ ਕਿ ਉਹਦੀ ਇੰਟੈਂਸਿਟੀ ਰੋਕੀ ਜਾ ਸਕਦੀ ਹੈ। ਜਿਵੇਂ ਅਸੀਂ ਦੇਖਿਆ ਕਿ ਅੱਗੇ ਜਿਹੜੇ ਪੇਸ਼ੈਂਟ ਕ੍ਰਿਟੀਕਲ ਜਾਂ ਸੀਰੀਅਸ ਹਾਲਤ ICU ਤੱਕ ਪਹੁੰਚਦੇ ਸੀ, ਉਹਦੇ ਚੋਂ ਟੋਟਲ ਮਰੀਜ਼ਾਂ ਚੋਂ ਜਿਨ੍ਹਾਂ ਨੂੰ ਕਰੋਨਾ ਪੋਜ਼ਿਟਿਵ ਹੈ 4% ਉਹਨਾਂ ਚੋਂ ਜਿਹੜੇ ਨੇ ਉਹ ਪਹੁੰਚਦੇ ਸੀ, ਹੁਣ ਸਿਰਫ 2% ਪਹੁੰਚਦੇ ਨੇ। ਸੋ ਜ਼ਾਹਰ ਹੈ ਕਿ ਇਹ ਇੱਕ ਵੱਡੀ ਡਿਵੈਲਪਮੈਂਟ ਹੈ। ਔਰ ਡੈਥਸ ਵੀ ਅੱਗੋਂ ਪਹਿਲਾਂ 23% ਤੱਕ ਡੈਥਸ ਹੋ ਜਾਂਦੀਆਂ, ਜਿਹੜੇ ਕ੍ਰਿਟੀਕਲ ਹੋਏ 18 ਤੇ ਆ ਗਏ। ਸੋ ਇਹ ਮੋਰਟੈਲਿਟੀ ਇਸ ਲਿਹਾਜ਼ ਨਾਲ ਥੋੜੀ ਬਹੁਤ ਕੰਟਰੋਲ 'ਚ ਹੋਏਗੀ। ਜਿਵੇਂ HIV ਦੇ ਵੇਲੇ ਇੱਕਦਮ ਮਰਨ ਦੀ ਲਾਈਨ ਸੀ, ਫਿਰ ਦਵਾਈਆਂ ਇਜਾਦ ਹੋਈਆਂ ਹੌਲੀ ਹੌਲੀ ਹੌਲੀ। ਹੁਣ ਜਿਹਨੂੰ HIV ਜਿਹਨੂੰ ਏਡਸ ਕਿਹਾ ਜਾਂਦਾ ਹੈ, ਉਹਦੇ 'ਚ 12-13 ਸਾਲ ਤੁਸੀਂ ਦਵਾਈ ਦੇ ਨਾਲ ਲਾਈਫ ਪ੍ਰੋਲੋਂਗ ਕਰ ਸਕਦੇ ਹੋ, ਲੇਕਿਨ ਅਲਟੀਮੇਟ ਟ੍ਰੀਟਮੈਂਟ ਤਾਂ ਇਹਦੀ ਵੈਕਸੀਨੇਸ਼ਨ ਦੇ ਨਾਲ ਹੀ ਜੁੜੀ ਹੋਈ ਹੈ। जी डॉक्टर साहब, सैयद अहमद जी लिखते हैं खालिस्तान जिंदाबाद, खालिस्तान आजाद होगा इंशाअल्लाह। फिर क्या है कि उन्होंने लिखते ने सऊदी अरेबिया तो और कहते ने कश्मीर आजाद होगा इंशाअल्लाह। तो ਬਹੁਤ ਸ਼ੁਕਰੀਆ, ਤੁਸੀਂ ਸਾਊਦੀ ਅਰੇਬੀਆ 'ਚ ਬੈਠ ਕੇ ਵੀ ਜਿਹੜੀ ਆ ਉਹ ਦੁਆ ਕਰ ਰਹੇ ਹੋ ਮੱਕੇ ਮਦੀਨੇ ਦੀ ਪਵਿੱਤਰ ਧਰਤੀ ਦੇ ਉੱਤੇ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਜਗਮੀਤ ਸਿੰਘ ਜੀ ਲਿਖਦੇ ਨੇ ਦੁਨੀਆ ਭਰ ਵਿੱਚ ਲੱਖਾਂ ਸਿੱਖ ਹਨ, ਪਰ ਉਹਨਾਂ ਕੋਲ ਆਪਣੀ ਪਛਾਣ ਕਰਨ ਅਤੇ ਪੀੜ੍ਹੀਆਂ ਨੂੰ ਬਚਾਉਣ ਲਈ ਕੋਈ ਦੇਸ਼ ਨਹੀਂ ਹੈ। ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ, 2020 ਜ਼ਿੰਦਾਬਾਦ। ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ, ਬਿਲਕੁਲ ਠੀਕ ਕਹਿ ਰਹੇ ਹੋ। ਜਦੋਂ ਅਸੀਂ ਇਹ ਕਹਿੰਦੇ ਹਾਂ, ਸਾਡੇ ਬਹੁਤ ਸਾਰੇ ਦਰਸ਼ਕ ਵੀ ਇਹ ਕਹਿਣਗੇ ਕਿ ਜਿੰਨੇ ਵੀ ਮਸਲੇ ਨੇ ਉਹਨਾਂ ਦਾ ਅਲਟੀਮੇਟ ਹੱਲ ਜਿਹੜਾ ਹੈ ਉਹ ਖਾਲਿਸਤਾਨ ਹੀ ਹੈ। ਤੇ ਮੇਰਾ ਖਿਆਲ ਹੈ ਕਿ ਵੀ ਇਸ ਬਾਰੇ ਹੀ ਪੰਜਾਬੀ ਦਾ ਫਰੇਜ਼ ਹੈ ਕਿ 100 ਹੱਥ ਰੱਸਾ ਸਿਰੇ ਤੇ ਗੰਢ, ਔਰ ਜਵਾਬ ਇਹ ਹੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖ ਸਾਊਥ ਏਸ਼ੀਆ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ। ਜੀ ਡਾਕਟਰ ਸਾਹਿਬ, ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬੜੇ ਹੀ ਪਿਆਰ ਤੇ ਮਾਣ ਵਾਲੇ ਮੈਸੇਜ ਭੇਜੇ ਨੇ ਤੇ ਸਾਨੂੰ ਇਸੇ ਤਰ੍ਹਾਂ ਹੀ ਭੇਜਦੇ ਰਹਿਣਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਰੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।